ਪ੍ਰੋਫੈਸਰ ਸਰਫਰਾਜ਼ ਹੁਸੈਨ ਕਾਜ਼ੀ ਹੋਰਾਂ ਦੀ ਕਿਤਾਬ ਵਾਰਸ ਨਿਰਾ ਵਾਰਸ ਵਿੱਚੋਂ ਇੱਕ ਲੇਖ ਹੀਰ ਵਾਰਿਸ ਸ਼ਾਹ ਇੱਕ ਤਮਸੀਲ ਸਫ਼ਾ ਨੰਬਰ 30 ਤੋਂ ਸਫ਼ਾ ਨੰਬਰ 39 ਤੱਕ। ਇਸ ਤੋਂ ਪਹਿਲਾਂ ਕਿ ਵਾਰਿਸ ਸ਼ਾਹ ਦੀ ਹੀਰ ਨੂੰ ਇੱਕ ਤਮਸੀਲ ਆਖਿਆ ਜਾਵੇ, ਇਹ ਵੇਖ ਲੈਣਾ ਚਾਹੀਦਾ ਹੈ ਕਿ ਤਮਸੀਲ ਹੁੰਦੀ ਕੀ ਹੈ, ਤੇ ਹੀਰ ਵਾਰਿਸ ਸ਼ਾਹ ਨੂੰ ਪਰਖਾਂਗੇ ਕਿ ਉਹ ਤਮਸੀਲ ਦੇ ਹਾਤੇ ਵਿੱਚ ਆਂਦੀ ਵੀ ਹੈ ਕਿ ਨਹੀਂ। ਦੁਨੀਆ ਦੇ ਅਦਬ ਵਿੱਚ ਤਮਸੀਲ ਨਗਾਰੀ ਬਹੁਤ ਹੀ ਪੁਰਾਣੀ ਸਿਨਫ ਹੈ, ਪਰ ਫਿਰ ਵੀ ਇਸ ਦਾ ਇੱਕੋ ਜਿਹਾ ਅੰਦਾਜ਼ ਨਹੀਂ ਬਣ ਸਕਿਆ, ਬਲਕਿ ਵਰਤਨ ਦੇ ਤਰੀਕੇ ਜ਼ਰਾ ਵੱਖਰੇ ਵੱਖਰੇ ਨੇ। ਪਰ ਆਮ ਤੇ ਸਿੱਧਾ ਸਾਦਾ ਤਰੀਕਾ ਇਹ ਵੇ ਕਿ ਸਿਫਤਾਂ ਨੂੰ ਬੰਦਿਆਂ ਤੇ ਜ਼ਨਾਨੀਆਂ ਤੇ ਦੂਜਿਆਂ ਕਿਰਦਾਰਾਂ ਦਾ ਨਾਂ ਦੇ ਕੇ ਉਹਨਾਂ ਨੂੰ ਆਮ ਕਿਰਦਾਰਾਂ ਦੀ ਥਾਂ ਵਰਤਿਆ ਜਾਂਦਾ ਹੈ, ਤੇ ਇਹਨਾਂ ਸਿਫਤਾਂ ਜਾਂ ਮੁਜਰਦ ਸਿਫਾਤ ਵਿੱਚ ਆਮ ਬੰਦਿਆਂ ਦਾ ਸਾਹ ਸੱਤ ਪਾ ਕੇ ਤੇ ਉਹਨਾਂ ਨੂੰ ਬੁਲਾਇਆ, ਲੜਾਇਆ, ਰਲਾਇਆ ਤੇ ਹਸਾਇਆ ਜਾਂਦਾ ਹੈ। ਉਹਨਾਂ ਨੂੰ ਨਿਰੀਆਂ ਸਿਫਤਾਂ ਹੀ ਨਹੀਂ ਰਹਿਣ ਦਿੱਤਾ ਜਾਂਦਾ, ਬਲਕਿ ਉਹਨਾਂ ਕੋਲ ਦਿਲ ਤੇ ਜਜ਼ਬਿਆਂ ਦੀਆਂ ਗੱਲਾਂ ਵੀ ਹੁੰਦੀਆਂ ਨੇ। ਹੋਣ ਤੇ ਅਹਿਸਾਸਾਤ ਦੀ, ਸਦਰਾਂ ਲੁੱਟਣ ਦੀ ਤੇ ਹਾਸਿਆਂ ਤੇ ਅਥਰਵਾਂ ਦੇ ਫੁੱਲ ਦੇ ਕਿਰਨ ਦੀ ਤੇ ਇਨਸਾਨੀ ਤੇ ਮੁਆਸ਼ਰਤੀ ਲੋੜਾਂ ਦੇ ਮੁਤਾਬਿਕ ਉਸ ਨੂੰ ਢਾਲ ਲਿਆ ਜਾਵੇ ਤੇ ਫਿਰ ਉਹ ਤਮਸੀਲ ਅਦਬ ਵਿੱਚ ਸ਼ਾਮਲ ਹੋ ਜਾਂਦੀ ਹੈ। ਇਹਨਾਂ ਸਿਫਤਾਂ ਦੇ ਟੁਰਨ ਫਿਰਨ ਲਈ ਇੱਕ ਕਹਾਣੀ ਵੀ ਹੋਣੀ ਚਾਹੀਦੀ ਹੈ, ਯਾਨੀ ਕਿੱਸਾ ਬੜਾ ਹੀ ਜ਼ਰੂਰੀ ਹੁੰਦਾ ਹੈ। ਤਮਸੀਲ ਨਗਾਰ ਲਈ ਨਿਰੀਆਂ ਸਿਫਤਾਂ ਹੀ ਨਹੀਂ ਹੁੰਦੀਆਂ, ਬਲਕਿ ਉਹਨਾਂ ਨੂੰ ਕੁਝ ਇਹੋ ਜਿਹੇ ਮਾਹੌਲ ਦੀ ਵਿੱਚ ਵੀ ਰੱਖਣਾ ਪੈਂਦਾ ਹੈ, ਜਿਹੋ ਜਿਹੇ ਮਾਹੌਲ ਵਿੱਚ ਅਸੀਂ ਆਪ ਰਹਿੰਦੇ ਹੋਈਏ ਜਾਂ ਜਿੱਥੇ ਤੇ ਜਿਸ ਦੁਨੀਆ ਵਿੱਚ ਲਿਖਣ ਵਾਲਾ ਵਸਦਾ ਹੋਵੇ। ਉਹ ਮਾਹੌਲ ਸਾਡਾ ਆਪਣਾ ਹੋਵੇ, ਉਹ ਸਾਨੂੰ ਓਪਰਾ ਨਾ ਲੱਗੇ, ਪਰ ਇੱਥੇ ਵੀ ਉਸ ਨੂੰ ਤਰਕੜੀ ਹੱਥ ਵਿੱਚ ਰੱਖਣੀ ਪੈਂਦੀ ਹੈ ਕਿ ਤਮਸੀਲ ਨਿਰਾ ਕਿੱਸਾ ਹੀ ਨਾ ਬਣ ਜਾਏ ਤੇ ਜਾਂ ਕਿੱਸਾ ਨਿਰੀ ਤਮਸੀਲ ਹੀ ਨਾ ਬਣ ਜਾਏ। ਦੋਵਾਂ ਵਿੱਚ ਫਾਸਲਾ ਤੇ ਫਰਕ ਜ਼ਰੂਰ ਹੋਣਾ ਚਾਹੀਦਾ ਹੈ। ਇਸ ਫਰਕ ਨੂੰ ਕਾਇਮ ਰੱਖਣ ਲਈ ਇੱਥੇ ਦਿਲਚਸਪੀ ਦਾ ਉਨਸਰ ਪੈਦਾ ਕਰਨਾ ਪੈਂਦਾ ਹੈ, ਤੇ ਫਿਰ ਤਮਸੀਲ ਨਿਰੀ ਤਮਸੀਲ ਨਹੀਂ ਰਹਿੰਦੀ। ਕਿਸੇ ਨੂੰ ਸਿਫਤਾਂ ਨਾਲ ਪਰੋ ਕੇ ਤੇ ਉਹਦੇ ਵਿੱਚ ਇਹੋ ਜਿਹੇ ਸਾਹ ਚਾ ਪਾਏ ਜਾਣ ਕਿ ਸੁਣਨ ਵਾਲਾ ਵੀ ਨਾਲ ਹੀ ਜੀਵਨ ਪਵੇ। ਫਿਰ ਇਸ ਤਰ੍ਹਾਂ ਕਿ ਦਿਲਚਸਪੀ ਪੈਦਾ ਹੋ ਜਾਣ ਦੀ ਵਜੋਂ ਕਾਰੀ ਉਹਦੀ ਖੁਸ਼ਕੀ ਨੂੰ ਭੁੱਲ ਜਾਵੇਗਾ, ਤੇ ਇਹ ਵੀ ਇੱਕ ਤਮਸੀਲ ਨਗਾਰ ਦੀ ਕਾਮਯਾਬੀ ਤੇ ਫਨਕਾਰੀ ਹੁੰਦੀ ਏ। ਕੁਝ ਲੋਕ ਇਹਨਾਂ ਸਿਫਤਾਂ ਨੂੰ ਖਾਬਾਂ ਵਿੱਚੋਂ ਕੱਢ ਕੇ ਲਿਆਉਂਦੇ ਨੇ, ਜਾਂ ਇੱਕ ਖਾਬ ਦੀ ਦੁਨੀਆ ਵਿੱਚ ਹੀ ਰਹਿ ਕੇ ਉਹ ਸਾਰੇ ਕਹਾਣੀ ਸਾਡੇ ਸਾਹਮਣੇ ਲਿਆ ਰੱਖਦੇ ਨੇ, ਪਰ ਉਹ ਗੱਲਾਂ ਅਸਲੀ ਤੇ ਸੱਚੀਆਂ ਹੋਣ। ਤੇ ਇਹ ਤਰੀਕਾ ਉਸ ਵੇਲੇ ਵਰਤਣਾ ਚਾਹੀਦਾ ਹੈ ਕਿ ਲਿਖਣ ਵਾਲੇ ਨੂੰ ਉਸ ਤੋਂ ਵੱਖ ਹੋਰ ਕੋਈ ਤਰੀਕਾ ਨਾ ਦਿਸਦਾ ਹੋਵੇ। ਹਾਸ਼ੀਏ ਤੇ ਵਿਲੀਅਮ ਸ਼ੇਕਸਪੀਅਰ ਹੋਰਾਂ ਆਪਣੀਆਂ ਸਾਰਿਆਂ ਡਰਾਮਿਆਂ ਵਿੱਚ ਇਸ ਕੋਲੋਂ ਕੰਮ ਲਿਆ ਏ, ਪਰ ਉੱਥੇ ਜਿੱਥੇ ਕਿ ਇਨਸਾਨੀ ਸੋਚਾਂ, ਹਿੰਮਤਾਂ ਤੇ ਵਸੀਲੇ ਜਵਾਬ ਦੇ ਜਾਣ, ਮੈਕਬਥ ਦੀਆਂ ਡੈਣਾ ਤੇ ਹੈਮਲਟ ਦਾ ਭੂਤ ਤੇ ਜਾਂ ਫਿਰ ਆਪਣੇ ਨਾਲ ਗੱਲਾਂ ਕਰਨੀਆਂ। ਕੁਝ ਹੁਸਨੋ ਇਸ਼ਕ ਦੀਆਂ ਕਹਾਣੀਆਂ ਖਿਆਲਾਂ ਵਿੱਚੋਂ ਕੱਢ ਲੈਂਦੇ ਨੇ। ਬੈਠਿਆਂ ਬੈਠਿਆਂ ਕੋਈ ਸੋਚ ਆ ਜਾਂਦੀ ਏ, ਪਰ ਉਸ ਨੂੰ ਕਿਆਸ ਬਣਾ ਕੇ ਤੇ ਬੰਦਿਆਂ ਅੱਗੇ ਰੱਖ ਦਿੱਤਾ ਜਾਂਦਾ ਏ, ਤੇ ਇਹ ਤਮਸੀਲ ਚੰਗੀ ਤੇ ਸੁਥਰੀ ਬਣ ਕੇ ਸਾਡੇ ਕੋਲ ਆ ਜਾਂਦੀ ਏ। ਵਾਰਿਸ ਹੋਰਾਂ ਦੀ ਹੀਰ ਐਸੇ ਲੇਖੇ ਵਿੱਚ ਆਉਂਦੀ ਏ। ਸਾਰਿਆਂ ਹੀ ਅਦਬਾਂ ਵਿੱਚ ਫਾਰਸੀ, ਅੰਗਰੇਜ਼ੀ ਤੇ ਫਰਾਂਸੀਸੀ ਇਹ ਤਮਸੀਲ ਨਜ਼ਮੀਆਂ ਸੂਰਤ ਵਿੱਚ ਹੀ ਲਿਖੀ ਗਈ ਏ, ਤੇ ਵਾਰਿਸ ਸ਼ਾਹ ਨੇ ਵੀ ਇਸ ਨੂੰ ਸ਼ੇਰਾਂ ਵਿੱਚ ਹੀ ਲਿਖਿਆ ਏ। ਵਾਰਿਸ ਹੋਰਾਂ ਹੀਰ ਦਾ ਕਿੱਸਾ ਸੁਣਿਆ ਤੇ ਪੜ੍ਹਿਆ ਹੋਇਆ ਸੀ। ਹਾਸ਼ੀਏ ਤੇ ਡਾਕਟਰ ਸ਼ਿਵ ਸਿੰਘ ਉੱਪਲ ਪੰਜਾਬੀ ਕਹਾਣੀਕਾਰ, ਇਹ ਉਹਨਾਂ ਨੇ ਗੱਲ ਕੀਤੀ। ਉਹਨਾਂ ਤੋਂ ਪਹਿਲਾਂ ਕਈ ਹੀਰਾਂ ਪੰਜਾਬੀ ਤੇ ਫਾਰਸੀ ਵਿੱਚ ਲਿਖੀਆਂ ਗਈਆਂ ਸਨ, ਪਰ ਉਹਨਾਂ ਵਿੱਚ ਇਹ ਡੂੰਘਾਈ ਨਹੀਂ ਲੱਭਦੀ। ਕਿਉਂ? ਉਹਨਾਂ ਦਾ ਹੱਥ ਹੌਲਾ ਤੇ ਅੰਦਾਜ਼ ਅਦੀਬਾਂ ਵਾਲਾ ਨਹੀਂ ਸੀ।
ਤੇ ਨਫਸੀਆਤੀ ਪਹਿਲੂ ਉਹਨਾਂ ਦੇ ਸਾਹਮਣੇ ਨਹੀਂ ਸੀ। ਵਾਰਿਸ ਹੋਰਾਂ ਨੂੰ ਜਦੋਂ ਇਹ ਕਿੱਸਾ ਲਿਖਣ ਦਾ ਖਿਆਲ ਆਇਆ ਤੇ ਉਹਨਾਂ ਇਸ ਨੂੰ ਇਸ ਅੰਦਾਜ਼ ਵਿੱਚ ਪੇਸ਼ ਕੀਤਾ ਕਿ ਲੋਕੀ ਇਸ ਨੂੰ ਪੜ੍ਹਨ, ਮਜ਼ੇ ਵੀ ਲੈਣ ਤੇ ਅਮਲ ਵੀ ਕਰਨ ਤੇ ਇਹ ਇੱਕ ਦਰਸ ਦੀ ਕਿਤਾਬ ਵੀ ਬਣ ਜਾਏ। ਇੱਕ ਮੁਬੱਲਿਗ, ਇੱਕ ਵਾਜ਼ ਜਾਂ ਮਤ ਦੀਆਂ ਗੱਲਾਂ ਕਰਨ ਵਾਲੇ ਲਈ ਇਹ ਅੰਦਾਜ਼ ਬਹੁਤਾ ਹੀ ਜ਼ਰੂਰੀ ਹੋ ਜਾਂਦਾ ਹੈ। ਨਾਲ ਹੀ ਉਹਦੇ ਲਈ ਇਹ ਗੱਲ ਵੀ ਜ਼ਰੂਰੀ ਹੋ ਜਾਂਦੀ ਹੈ ਕਿ ਉਹ ਲੰਮੀਆਂ ਚੌੜੀਆਂ ਤਕਰੀਰਾਂ ਵੀ ਕਰੇ ਤੇ ਲੋਕਾਂ ਨੂੰ ਵੇਲੇ ਦੀ ਇੱਕ ਵਾਜ਼ ਨਹੀਂ ਸਮਝਣ ਤੇ ਪੜ੍ਹਨ ਤੋਂ ਬਾਅਦ ਇਹ ਗੱਲ ਸਾਡੇ ਸਾਹਮਣੇ ਆਈਏ। ਇੱਕ ਮੁਬੱਲਿਗ, ਇੱਕ ਵਾਜ਼ ਜਾਂ ਮਤ ਦੀਆਂ ਗੱਲਾਂ ਕਰਨ ਵਾਲੇ ਲਈ ਇਹ ਅੰਦਾਜ਼ ਬਹੁਤਾ ਹੀ ਜ਼ਰੂਰੀ ਹੋ ਜਾਂਦਾ ਹੈ। ਨਾਲ ਹੀ ਉਹਦੇ ਲਈ ਇਹ ਗੱਲ ਵੀ ਜ਼ਰੂਰੀ ਹੋ ਜਾਂਦੀ ਹੈ ਕਿ ਉਹ ਲੰਮੀਆਂ ਚੌੜੀਆਂ ਤਕਰੀਰਾਂ ਵੀ ਕਰੇ ਤੇ ਲੋਕਾਂ ਨੂੰ ਵੇਲੇ ਦੀਆਂ ਗੱਲਾਂ ਘੱਟ ਦੱਸੇ ਤੇ ਉਹਨਾਂ ਦੀਆਂ ਨਤੀਜਿਆਂ ਕੋਲੋਂ ਪਿਆ ਡਰਾਵੇ। ਵਾਰਿਸ ਹੋਰੀ ਇੱਕ ਵਾਜ਼ ਨਹੀਂ ਸਮਝਣ ਤੇ ਪੜ੍ਹਨ ਤੋਂ ਬਾਅਦ ਇਹ ਗੱਲ ਸਾਡੇ ਸਾਹਮਣੇ ਆਈ ਹੈ ਕਿ ਨਾ ਤੇ ਇਹ ਵਾਜ਼ ਦੀ ਕਿਤਾਬ ਵੀ ਬਣ ਗਈ ਹੈ ਤੇ ਨਾ ਹੀ ਇੱਕ ਕਿੱਸਾ ਹੈ। ਵਾਰਿਸ ਹੋਰਾਂ ਦੀ ਹੀਰ ਤਮਸੀਲ ਕਿਵੇਂ ਬਣ ਗਈ? ਵਾਰਿਸ ਦੀ ਹੀਰ ਵੱਲ ਝਾਤ ਮਾਰੀਏ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿੱਤਰ ਕੇ ਸਾਹਮਣੇ ਆ ਜਾਂਦਾ ਹੈ, ਕਿਉਂ ਜੇ ਉਹਨਾਂ ਖੋਲ ਕੇ ਦੱਸ ਦਿੱਤਾ ਹੈ ਕਿ ਇਹ ਕਿੱਸਾ ਰੂਹ ਤੇ ਕਲਬੂਤ ਦਾ ਹੈ। ਹੀਰ ਰੂਹ ਤੇ ਚਾਕ ਕਲਬੂਤ ਜਾਨੋ, ਬਾਲਨਾਤ ए पीर बनायाई। पंज पीर हवास से पंज तेरे, जिन्हां थापना तुद नू लायाई। काजी हक चबेल ने अमल तेरे, अयाल मुनकर नकीर ठहरायाई। कोठा गोर इजराइल है, ए खेड़ा जिड़ा लैंदों ही रूह नू तायाई। कैदो लंगा है शैतान मलून जानो, जिसने विच दीवान फड़ायाई। सैयां हीर दियां रन कर बार तेरा, जिन्ना नाल पैवंद बनाया ही। वांग हीर ते बन लै जान तेनू, किसे नाल ना साथ लदाया ही। जिड़ा बोलदा नातका वंजलीए, जिस होश दा राग सुनाया ही। सैती मौत ते जिस्म है यार रांझा, इन्हां दोहां ने पैड़ मुचाया ही। शहवत भाभी ते भुख रवेल बांदी, जिन्ना जनतों मार कढ़ाया ही। जोगी है औरत कन पाड़ जिसने, सब अंग बबूत रमाया ही। दुनिया जान एवें जिवें चंग पेके, गोर कालड़ा बाग बनाया ही। जोगी है औरत कन पाड़ जिसने, सब अंग बबूत रमाया ही। दुनिया जान एवें जिवें चंग पेके, गोर कालड़ा बाग बनाया ही। त्रिंजन ए बदनमलियां तेरियां ने, कड कबर थी दोजख पाया ही। ओ मसीत है माओ दा शिकम बंदे, ओ मसीत है माओ दा शिकम बंदे, जिस विच शब रोज लंगाया ही। अदली रांझा ए नेक ने अमल तेरे, जिस हीर ईमान दिवाया ही। वारिस शाह मियाँ बेड़े पार तेरे, कलमा पाक जुबान ते आया ही। कलमा पाक जुबान ते आया ही। इन्हां 16 मिसरियां विच हीर दे सारे किरदार साडे सामने आ जांदे ने ते नाल ही उन्हां दे असली ते सच्चे रंग भी वारिस शाह होरां सानू दस दिते हन। रूह नू हीर ते कलबूत नू चाक बना के ते बालनाथ उन्हां दी रहबरी लई आंदा है। पंज तन पाक नू पंजां हवासां दा नां दिता है। मौत दा रंग सैती विच पाया ने ते इस रूह ने कलबूत दी कहानी नू तोड़ चढ़ाया ने। असली ते अंदरलियां चीज़ां होर सन, पर वारिस होरां उन्हां नू ज़ाहिरी ते मजाजी रंग विच रख के पेश कीता है। आप ही लिखदे ने, दोवें दार फना थी गए, साबत जा फिरे ने दार बका मियाँ। दोवें राह मजाज दे रहे साबत, नाल सिदक दे गए विहा मियाँ। हकीकत नू मजाज दे रंग विच पेश करना औखा हुंदा है, पर जे जरा डाढा टिल ला लिया जावे ते फिर जिहड़ी शै बनदी है ओह हीर ही हो सकदी है, तां हीर वर्गी हुंदी है। रूह ते कलबूत
ਦੋਵਾਂ ਦਾ ਢਿੱਡ ਤੇ ਆਂਦਰਾਂ ਦਾ ਨਾਲ ਏ। ਇਹਨਾਂ ਨੂੰ ਵੱਖੋ ਵੱਖ ਤੇ ਕੀਤਾ ਹੀ ਨਹੀਂ ਜਾ ਸਕਦਾ, ਪਰ ਇਹਨਾਂ ਦਾ ਮੇਲ ਕਿਵੇਂ ਹੋ ਸਕਦਾ ਏ? ਇਹ ਖੁਦਾ ਦਾ ਹੁਕਮ ਏ। ਖੁਦਾ ਦਾ ਪਤਾ ਕੌਣ ਦਿੰਦਾ ਏ ਤੇ ਕਿੱਥੋਂ ਲੱਭਦਾ ਏ? ਇਹਦੇ ਲਈ ਕੋਈ ਰਹਿਨੁਮਾ ਜਾਂ ਰਹਿਬਰ ਦਾ ਹੋਣਾ ਬੜਾ ਹੀ ਜ਼ਰੂਰੀ ਹੁੰਦਾ ਏ। ਜੇ 5 ਤਨ ਸਾਡੇ ਬਿਨ ਜਾਣ ਜਾਂ ਅਸੀਂ ਉਹਨਾਂ ਨੂੰ ਆਪਣਾ ਆਖ ਲਈਏ, ਜੇ 5 ਤਨ ਸਾਡੇ ਬਣ ਜਾਣ ਜਾਂ ਅਸੀਂ ਉਹਨਾਂ ਨੂੰ ਆਪਣਾ ਆਖ ਲਈਏ, ਤੇ ਫਿਰ ਇਹ ਔਕੜਾਂ ਤੇ ਮੁਸ਼ਕਲਾਂ ਆਪਣੇ ਆਪ ਹੀ ਮੁੱਕ ਸਕਦੀਆਂ ਨੇ। ਵਾਰਿਸ ਹੋਰਾਂ ਪੀਰੀ ਮੁਰੀਦੀ ਦੇ ਇਸ ਖਾਸ ਮਸਲਕ ਨੂੰ ਹੀਰ ਤੇ ਰਾਂਝੇ ਦੇ ਰੂਪ ਵਿੱਚ ਸਾਨੂੰ ਦੱਸਿਆ ਏ। ਰੂਹ ਤੇ ਜਿਸਮ ਦੀਆਂ ਗੱਲਾਂ ਨੂੰ ਉਂਝ ਹੱਥ ਪਾਉਣ ਵਾਲਾ ਰਗੜੇ ਹੀ ਖਾਂਦਾ ਰਹਿੰਦਾ ਏ, ਪਰ ਕਾਰੀ ਤੇ ਸਾਮੇ ਨੂੰ ਆਪਣਾ ਆਪ ਖੋਲ ਕੇ ਨਹੀਂ ਸਮਝਾ ਸਕਦਾ, ਬਲਕਿ ਉਹ ਤਸਵੁਫ ਦੀਆਂ ਮਸਲਿਆਂ ਵੱਲ ਬਹੁਤਾ ਧਿਆਨ ਹੀ ਨਹੀਂ ਦਿੰਦਾ। ਥੋੜਾ ਜਿਹਾ ਦੇਗਾ ਤੇ ਆਪਣੀਆਂ ਹੀ ਭੁੱਲ ਭੁਲਈਆਂ ਵਿੱਚ ਫਸ ਜਾਏਗਾ, ਤੇ ਪੜਨ ਵਾਲਾ ਥੋੜਾ ਜਿਹਾ ਪੜੇਗਾ ਤੇ ਫਿਰ ਵਰਕਾ ਥੁੱਲ ਦੇਗਾ। ਇਹ ਗੱਲ ਵਾਰਿਸ ਹੋਰਾਂ ਦੇ ਸਾਹਮਣੇ ਸੀ। ਉਹਨਾਂ ਇਸ ਨੂੰ ਖੁਸ਼ਕ ਤੇ ਬੋਰ ਹੋਣ ਤੋਂ ਬਚਾ ਲਿਆ। ਉਹ ਆਪ ਵੀ ਲਿਖਦੇ ਹੋਇਆਂ ਦੱਸਦੇ ਹਨ, ਖਤਮ ਰੱਬ ਦੇ ਕਰਮ ਦੇ ਨਾਲ ਹੋਈ, ਫਰਮੈਸ਼ ਪਿਆਰੜੇ ਯਾਰ ਦੀ ਸੀ। ਐਸਾ ਸ਼ੇਰ ਕੀਤਾ ਪੁਰਮਗਜ਼ ਮੌਜ਼ੂ, ਜਿਹਾ ਮੋਤੀਆਂ ਲੜੀ ਸ਼ਹਿਵਾਰ ਦੀ ਸੀ। ਖੋਲ ਖੋਲ ਕੇ ਜ਼ਿਕਰ ਬਿਆਨ ਕੀਤਾ, ਰੰਗ ਰੰਗ ਦੀ ਖੂਬ ਬਹਾਰ ਦੀ ਸੀ। ਤਮਸੀਲ ਦੇ ਨਾਲ ਬਿਆਨ ਕੀਤਾ, ਜਿਹੀ ਜ਼ੀਨਤ ਲਾਲ ਦੇ ਹਾਰ ਦੀ ਸੀ। ਪਹਿਲਿਆਂ 2 ਮਿਸਰਿਆਂ ਵਿੱਚ ਰੂਹ ਕਲਬੂਤ, 5 ਹਵਾਸ ਤੇ ਪੀਰ ਦਾ ਜ਼ਿਕਰ ਏ। ਰਾਂਝੇ ਤੇ ਹੀਰ ਦਾ ਜ਼ਾਹਿਰੀ ਰੰਗ ਵੀ ਇਹੋ ਹੀ ਏ, ਜਿਸ ਤਰ੍ਹਾਂ ਕਿ ਰੂਹ ਤੇ ਕਲਬੂਤ ਦਾ ਹੁੰਦਾ ਏ। ਤੇ ਫਿਰ ਕਲਬੂਤ ਨੂੰ ਸਿੱਧੇ ਰਾਹੀਂ ਲਿਆਉਣਾ ਤੇ ਰੂਹ ਨੂੰ ਸੰਵਾਰਨਾ ਤੇ ਨਿਖਾਰਨਾ ਵੀ ਜ਼ਰੂਰੀ ਖਿਆਲ ਕੀਤਾ ਨੇ। ਇਸ ਲਈ ਹਵਾਸ ਨੂੰ ਕਾਇਮ ਰੱਖਣ ਦੀ ਤਲਕੀਨ ਵੀ ਲੱਭਦੀ ਏ, ਤੇ 5 ਪੀਰ ਸਾਡੇ ਸਾਹਮਣੇ ਰੱਖ ਦਿੱਤੇ ਹਨ। ਉਂਝ ਇਹ ਗੱਲ ਕੀਤੀ ਜਾਂਦੀ ਤੇ ਦਿਲ ਵਿੱਚ ਨਹੀਂ ਸੀ ਖੁੱਭਣੀ, ਤੇ ਨਾਲੇ ਹੀ ਕੁਫਰ ਦੇ ਫਤਵੇ ਵੀ ਲੱਗ ਜਾਣੇ ਸਨ। ਹੀਰ ਤੇ ਹੁਸਨ ਤੇ ਰਾਂਝੇ ਦੀ ਲਗਨ ਵੱਲੋਂ ਵੇਖ ਕੇ ਤੇ ਇਹ ਕਿੱਸਾ ਕਦੀ ਨਾ ਵਿਸਰਨ ਵਾਲਾ ਬਣ ਗਿਆ। ਸਗੋਂ ਹੀਰ ਇੱਕ ਅਲਾਮਤ ਬਣ ਜਾਂਦੀ ਏ ਪਾਕੀਜ਼ਗੀ ਤੇ ਇਫਤ ਤੇ ਤਕੱਦੁਸ ਦੀ। ਅਗਲੇ ਸ਼ੇਰ ਵਿੱਚ ਕਾਜ਼ੀ ਨੂੰ ਹੱਕ ਤੇ ਛਬੀਲ ਅਮਲ ਤੇ ਬਾਲ ਬੱਚਿਆਂ ਨੂੰ ਮੁਨਕਰ ਨਕੀਰ ਬਣਾ ਦਿੱਤਾ ਏ। ਘਰ ਨੂੰ ਕਬਰ ਤੇ ਖੇੜੇ ਨੂੰ ਇਜ਼ਰਾਈਲ ਦੇ ਰੂਪ ਵਿੱਚ ਰੱਖਿਆ ਨੇ। ਜਿਹੜਾ ਹੀਰ ਯਾਨੀ ਰੂਹ ਨੂੰ ਲੈ ਕੇ ਟੁਰ ਪੈਂਦਾ ਏ। ਪੰਜਾਬੀ ਸ਼ਾਇਰੀ ਦੇ ਸ਼ੁਰੂ ਵਿੱਚ ਹੀ ਇਜ਼ਰਾਈਲ ਦਾ ਆਣਾ ਤੇ ਰੂਹ ਨੂੰ ਲੈ ਜਾਣ ਦਾ ਜ਼ਿਕਰ ਸਾਨੂੰ ਲੱਭਦਾ ਏ। ਬਾਵਾ ਫਰੀਦ ਦੀਆਂ ਸ਼ਲੋਕਾਂ ਵਿੱਚ ਇਜ਼ਰਾਈਲ ਦੇ ਮੁਤਾਲਿਕ ਕਈ ਸ਼ੇਰ ਲੱਭਦੇ ਹਨ। ਸ਼ਲੋਕਾਂ ਨੂੰ ਕੌਣ ਪੜ੍ਹਦਾ ਏ ਤੇ ਕਿੱਥੇ ਤੇ ਕਦੋਂ ਗਾਏ ਜਾਂਦੇ ਨੇ? ਕਿਧਰੇ ਵੀ ਨਹੀਂ ਤੇ ਕਦੇ ਵੀ ਨਹੀਂ। ਇਹਦੀ ਵਜ੍ਹਾ ਕੀ ਏ? ਉਹ ਇਹ ਕਿ ਇਹ ਨਿਰੇ ਇੱਕ ਸੂਫੀ ਦੇ ਅਫਕਾਰ ਸਨ। ਜੇ ਉਹਨਾਂ ਵਿੱਚ ਕੋਈ ਦਿਲਚਸਪੀ ਜਾਂ ਮਜਾਜ਼ੀ ਰੰਗ ਵਾਲੀ ਗੱਲਬਾਤ ਹੁੰਦੀ ਤੇ ਫਿਰ ਜਿਸ ਵੇਲੇ ਇਜ਼ਰਾਈਲ ਕੋਠਾ ਢਾਂਦਾ ਤੇ ਮਜ਼ਾ ਹੀ ਆ ਜਾਂਦਾ। ਐਸੇ ਤਰ੍ਹਾਂ ਬਾਬਾ ਬੁੱਲੇ ਸ਼ਾਹ ਤੇ ਸ਼ਾਹ ਹੁਸੈਨ ਹੋਰਾਂ ਦਾ ਇਜ਼ਰਾਈਲ ਨਿਰਾ ਮੌਤ ਦਾ ਫਰਿਸ਼ਤਾ ਹੀ ਬਣ ਕੇ ਸਾਡੇ ਸਾਹਮਣੇ ਆਉਂਦਾ ਏ। ਪਰ ਵਾਰਿਸ ਹੋਰਾਂ ਇਸ ਨੂੰ ਮਜਾਜ਼ੀ ਤੇ ਦੁਨਿਆਵੀ ਰੰਗ ਵਿੱਚ ਰੰਗ ਕੇ ਪੇਸ਼ ਕੀਤਾ ਹੈ। ਐਸੇ ਲਈ ਹਰ ਕੋਈ ਮਜ਼ੇ ਲੈ ਕੇ ਪੜ੍ਹਦਾ ਵੀ ਏ ਤੇ ਸੁਣਦਾ ਵੀ ਏ। ਕਾਜ਼ੀ ਦਾ ਕਿਰਦਾਰ ਇੱਥੇ ਸਚਾਈ ਤੇ ਹੱਕ ਦੇ ਇਜ਼ਹਾਰ ਲਈ ਹੀ ਰੱਖਿਆ ਗਿਆ ਏ, ਕੈਦੋ ਸ਼ੈਤਾਨ ਦੀ ਜ਼ਾਹਿਰੀ ਸੂਰਤ ਏ। ਐਸੇ ਲਈ ਉਸ ਨੂੰ ਉਹ ਮਲੂਨ ਆਖਦਾ ਹੈ। ਜੇ ਉਹ ਦੀਵਾਨ ਵਿੱਚ ਲੜਾਈਆਂ, ਸਿਆਪੇ ਤੇ ਨਵੇਂ ਤੋਂ ਨਵਾਂ ਰਫੜ ਪਵਾਉਂਦਾ ਏ। ਹੀਰ ਦੀਆਂ ਸਖੀਆਂ ਨੂੰ ਰਨ ਤੇ ਘਰ-ਬਾਰ ਕਾ ਦਾਣਾ ਦਿੱਤਾ ਨਾ ਏ, ਜਿਨ੍ਹਾਂ ਨਾਲ ਰੌਣਕ ਤੇ ਆਸਰੇ ਹੁੰਦੇ ਨੇ। ਵੰਜਲੀ ਹੋਸ਼ ਦਾ ਰਾਗ ਬਣਾ ਦਿੱਤੀ ਨੇ। ਕਿਹੜਾ ਹੋਸ਼? ਜਿਹੜਾ ਅੰਦਰਲੀਆਂ ਤੇ ਅਸਲੀ ਅੱਖਾਂ ਖੋਲ ਦਿੰਦਾ ਏ। ਸਹਿਤੀ ਮੌਤ ਤੇ ਜਿਸਮ ਰਾਂਝਾ, ਇਹਨਾਂ ਨੇ ਕੀ ਕੀਤਾ ਏ? ਜਿਸਮ ਸ਼ੁਰੂ ਤੋਂ ਹੀ ਲੀਕਾਂ ਹੀ ਲਾਂਦਾ ਆਇਆ ਹੈ ਤੇ ਮੌਤ ਉਸ ਦਾ ਨਵੇੜਾ ਕਰਦੀ ਆਈ ਏ। ਭਰਜਾਈਆਂ ਸ਼ਹਿਵਤ ਹਨ। ਐਸੇ ਤਰ੍ਹਾਂ ਉਹਨਾਂ ਸਾਰਿਆਂ ਕਿਰਦਾਰਾਂ ਦੇ ਅਸਲੀ ਰੰਗ ਇਹਨਾਂ 16 ਮਿਸਰਿਆਂ ਵਿੱਚ ਸਾਨੂੰ ਗਿਣਾ ਕੇ ਦੱਸ ਦਿੱਤੇ ਹਨ। ਬੰਦਿਆਂ ਦੇ ਨਾਂ, ਬੰਦਿਆਂ ਵਾਲੇ ਖਿਆਲਾਤ,
ਬੰਦਿਆਂ ਵਾਲੇ ਜਜ਼ਬਾਤ, ਆਮ ਲੋਕਾਂ ਦੀਆਂ ਸਦਰਾਂ, ਵੈਰ ਤੇ ਹਾਸੇ, ਇਹ ਸਭ ਕੁਝ ਬੰਦਿਆਂ ਵਰਗਾ ਹੀ ਏ, ਪਰ ਗੱਲਾਂ ਤੇ ਮਤਾਂ ਦੂਜੀ ਦੁਨੀਆ ਦੀਆਂ ਨੇ। ਤੇ ਇਹੋ ਹੀ ਵਾਰਿਸ ਹੋਰਾਂ ਦੀ ਫਤਹ, ਕਾਮਯਾਬੀ ਤੇ ਉਮਦਾ ਫਨਕਾਰੀ ਏ ਕਿ ਸਿਫਤਾਂ ਨੂੰ ਬੰਦਾ ਬਣਾਇਆ ਨੇ ਕਿ ਪੂਰੀਆਂ ਤਸਵੀਰਾਂ ਖਿੱਚ ਕੇ ਰੱਖ ਦਿੱਤੀਆਂ ਨੇ। ਵਾਰਿਸ ਹੋਰਾਂ ਦੇ ਸਾਰੇ ਕਿਰਦਾਰ ਸਿਫਤਾਂ ਹਨ, ਪਰ ਇਸ ਦੇ ਬਾਵਜੂਦ ਇਨਸਾਨ ਹਨ। ਜਿਹੜੀ ਸਿਫਤ ਉਹਨਾਂ ਨੇ ਇਹਨਾਂ ਕਿਰਦਾਰਾਂ ਤੋਂ ਨੂੰ ਦਿੱਤੀ ਏ, ਉਹ ਨਾ ਸਿਰਫ ਆਪਣੀ ਥਾਂ ਤੇ ਹੀ ਪੂਰੀ ਉਤਰਦੀ ਏ, ਬਲਕਿ ਇੱਕ ਦੂਜਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਉਹਨਾਂ ਦੀ ਸੱਚਾਈ ਸਾਡੇ ਸਾਹਮਣੇ ਆ ਜਾਂਦੀ ਏ। ਫਿਰ ਉਹੀ ਗੱਲ ਕਿ ਸਹਿਤੀ ਮੌਤ ਏ ਤੇ ਰਾਂਝਾ ਜਿਸਮ, ਇਹਨਾਂ ਦਾ ਝਗੜਾ ਅਜ਼ਲ ਤੋਂ ਲੱਗਿਆ ਹੋਇਆ ਏ ਤੇ ਅਖੀਰ ਤੱਕ ਰਹਿਣਾ ਹੈ। ਤੇ ਇਸ ਮੌਤ ਤੇ ਜਿਸਮ ਦੀ ਲੜਾਈ ਵਾਰਿਸ ਨੇ ਸਹਿਤੀ ਤੇ ਰਾਂਝੇ ਦੇ ਰੂਪ ਵਿੱਚ ਕਰਾ ਦਿੱਤੀ ਏ, ਤੇ ਫਿਰ ਅਖੀਰ ਵੀ ਉਹ ਜਿਸਮ ਨੂੰ ਡੰਗ ਮਾਰਨੋਂ ਨਹੀਂ ਰਹਿੰਦੀ। ਨਾਲੇ ਹੀ ਜਿਸਮ ਤੇ ਮੌਤ ਦੇ ਵਿਚਕਾਰ ਆਉਣ ਵਾਲੀ ਸ਼ੈ ਰੂਹ ਹੀ ਹੁੰਦੀ ਏ। ਹੀਰ ਨੂੰ ਸਹਿਤੀ ਚੰਗਾ ਭਲਾ ਰਗੜਾ ਦਿੰਦੀ ਏ ਤੇ ਨਸ ਜਾਣਾ ਵੀ ਰਗੜਾ ਹੀ ਏ। ਇਹੋ ਤਮਸੀਲ ਦੀ ਖੂਬੀ ਏ ਕਿ ਹਰ ਕਿਰਦਾਰ ਸਿਫਤ ਹੋਣ ਦੇ ਨਾਲ ਇੱਕ ਇਨਸਾਨ ਤੇ ਨਿਰਾ ਇਨਸਾਨ ਵੀ ਹੋਵੇ। ਕੈਦੋਂ ਨੂੰ ਹੀ ਵੇਖ ਲਓ ਕਿ ਉਹਦਾ ਝਗੜਾ ਰਾਂਝੇ ਨਾਲ ਨਹੀਂ ਤੇ ਜੇ ਹੈ ਵੀ ਏ ਤੇ ਕਿਸੇ ਹੋਰ ਵਸੀਲੇ ਨਾਲ ਏ, ਪਰ ਉਹਦੀ ਸਿੱਧੀ ਟੱਕਰ ਹੀਰ ਨਾਲ ਹੀ ਏ ਤੇ ਹੀਰ ਦੇ ਤਾਲੁਕ ਨਾਲ ਹੀ ਏ। ਉਹ ਰਾਂਝੇ ਨਾਲ ਵੀ ਖਹਿ ਪੈਂਦਾ ਹੈ। ਸ਼ੈਤਾਨ ਜਿਸਮ ਨੂੰ ਤੇ ਕੁਝ ਨਹੀਂ ਆਖਦਾ, ਉਹ ਤੇ ਰੂਹ ਨੂੰ ਹੀ ਬਰਬਾਦ ਕਰਨ ਦੇ ਪਿੱਛੇ ਪਿਆ ਰਹਿੰਦਾ ਹੈ ਤੇ ਅਖੀਰ ਉਜਾੜ ਕੇ ਹੀ ਦਮ ਲੈਂਦਾ ਹੈ। ਦੂਜੀ ਚੀਜ਼ ਵਾਰਿਸ ਹੋਰਾਂ ਦਾ ਕਿੱਸਾ ਹੈ। ਕਿੱਸਾ ਕਿਸੇ ਕਹਾਣੀ, ਅਫਸਾਨੇ, ਦਾਸਤਾਨ, ਨਾਵਲ, ਡਰਾਮੇ ਜਾਂ ਮਸਨਵੀ ਦਾ ਬੁਨਿਆਦੀ ਤੇ ਵਿਚਕਾਰਲਾ ਜੁਜ਼ ਹੁੰਦਾ ਹੈ। ਇਸ ਨੂੰ ਰੀੜ ਦੀ ਹੱਡੀ ਵੀ ਆਖਿਆ ਗਿਆ ਹੈ। ਕਿਸੇ ਦੀ ਪਹਿਲੀ ਗੱਲ ਜਿਹੜੀ ਪੜ੍ਹਨ ਵਾਲੇ ਨੂੰ ਆਪਣੇ ਵੱਲ ਖਿੱਚਦੀ ਏ, ਉਹ ਉਸ ਦੀ ਦਿਲਚਸਪ ਤੇ ਮਨ ਖਿੱਚਵੀਂ ਸ਼ੁਰੂ ਹੀ ਹੁੰਦੀ ਏ। ਤਮਸੀਲ ਵਿੱਚ ਇਸ ਗੱਲ ਨੂੰ ਹਮੇਸ਼ਾ ਹੀ ਅਹਿਮੀਅਤ ਰਹੀ ਏ ਤੇ ਐਸੇ ਗੱਲ ਨੂੰ ਹੀ ਬਹੁਤ ਸਾਰੇ ਫਨਕਾਰ ਛੱਡ ਜਾਂਦੇ ਨੇ ਤੇ ਸ਼ੁਰੂ ਤੋਂ ਹੀ ਫਲਸਫਾਨਾ ਤੇ ਇਖਲਾਕੀ ਮਸਲਿਆਂ ਨੂੰ ਛੇੜ ਕੇ ਬਹਿ ਜਾਂਦੇ ਨੇ ਤੇ ਉਹ ਕਾਰੀ ਨੂੰ ਆਪਣੇ ਕਾਬੂ ਵਿੱਚ ਕਰਨ ਤੋਂ ਫੇਲ ਹੋ ਜਾਂਦੇ ਨੇ। ਵਾਰਿਸ ਹੋਰਾਂ ਇਸ ਇਬਤਦਾ ਨੂੰ ਵੀ ਸਾਹਮਣੇ ਰੱਖਿਆ ਹੈ ਕਿ ਪੜ੍ਹਨ ਵਾਲਾ ਸ਼ੁਰੂ ਤੋਂ ਹੀ ਖੁੱਭ ਜਾਵੇ। ਇੱਕ ਤਖਤ ਹਜ਼ਾਰਿਓਂ ਗੱਲ ਕੀਜੀਏ, ਜਿੱਥੇ ਰਾਂਝਿਆਂ ਰੰਗ ਮਚਾਇਆ ਏ। ਛੇਲ ਗੱਭਰੂ ਮਸਤ ਅਰਬੇਲੜੇ ਨੇ ਤੇ ਸੁੰਦਰ ਇੱਕ ਥੀ ਇੱਕ ਸਵਾਇਆ ਏ। ਪੜ੍ਹਨ ਵਾਲਾ ਆਪੇ ਹੀ ਅਗਾਂ ਟੁਰਨ ਦੀ ਸੋੜ ਵਿੱਚ ਪੈ ਜਾਂਦਾ ਏ ਤੇ ਇਹੋ ਹੀ ਤਮਸੀਲ ਦੀ ਕਾਮਯਾਬੀ ਏ। ਤਮਸੀਲ ਲਈ ਇੱਕ ਹੋਰ ਮੁਸ਼ਕਲ ਜਿਹੜੀ ਲਿਖਣ ਵਾਲੇ ਨੂੰ ਪੇਸ਼ ਆਂਦੀ ਏ, ਉਹ ਉਸ ਦੀ ਸੱਚਾਈ ਹੁੰਦੀ ਏ ਕਿ ਪੜ੍ਹਨ ਵਾਲਾ ਰੂਹ ਤੇ ਕਲਬੂਤ ਵਿੱਚ ਹੀ ਫਸ ਗਿਆ ਏ ਤੇ ਫਿਰ ਉਹ ਤਮਸੀਲ ਸੁੱਕੀ ਤੇ ਖੁਸ਼ਕ ਤਮਸੀਲ ਹੋ ਗਈ। ਤੇ ਜੇ ਉਸ ਨੂੰ ਅਦਬ ਵਿੱਚ ਰੰਗ ਕੇ ਸਾਡੇ ਸਾਹਮਣੇ ਰੱਖ ਦਿੱਤਾ ਜਾਵੇ ਤੇ ਉਹ ਸਾਨੂੰ ਇਸ ਤਰ੍ਹਾਂ ਲੱਗਣ ਲੱਗ ਪਵੇ ਕਿ ਜਿਵੇਂ ਸੱਚੀ ਮੁੱਚੀ ਦੀ ਗੱਲ ਪਿਆ ਕੋਈ ਕਰਦਾ ਹੋਵੇ ਤੇ ਇਹ ਵੀ ਉਸ ਦੀ ਵਡਿਆਈ ਹੋਵੇਗੀ। ਵਾਰਿਸ ਹੋਰਾਂ ਨੇ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਏ। ਇੱਥੇ ਰਾਂਝੇ ਤੇ ਉਹਦੀਆਂ ਪਰਜਾਈਆਂ ਦਾ ਜਿਸਮ ਤੇ ਪਰਜਾਈ ਸ਼ਹਿਵਤ ਦੇ ਰੂਪ ਵਿੱਚ ਵਾਰਿਸ ਹੋਰਾਂ ਸਾਨੂੰ ਦੱਸੇ ਨੇ, ਪਰ ਇਹ ਲੜਾਈ ਜ਼ਾਹਿਰੀ ਤੇ ਬਾਹਰਲੇ ਲਿਹਾਜ਼ ਨਾਲ ਵੀ ਦੇਵਰ ਤੇ ਪਰਜਾਈ ਦੀ ਗੱਲ ਬਣ ਗਈ ਏ ਤੇ ਅਸੀਂ ਇਤਬਾਰ ਕਰ ਲੈਂਦੇ ਹਾਂ। ਹੀਰ ਦੇ ਮਰ ਜਾਣ ਨਾਲ ਰਾਂਝਾ ਵੀ ਮਰ ਗਿਆ ਏ। ਜ਼ਾਹਿਰ ਏ ਰੂਹੀ ਜਦੋਂ ਰੁਖਸਤ ਹੋ ਗਈ ਤੇ ਜਿਸਮ ਦਾ ਕੋਠਾ ਆਪੇ ਹੀ ਢਹਿ ਪਿਆ। ਇਹਨਾਂ ਸਾਰੀਆਂ ਗੱਲਾਂ ਨੂੰ ਵੇਖ ਲੈਣ ਤੋਂ ਬਾਅਦ ਅਸੀਂ ਆਖ ਸਕਦੇ ਹਾਂ ਕਿ ਵਾਰਿਸ ਹੋਰਾਂ ਦੀ ਹੀਰ ਇੱਕ ਤਮਸੀਲ ਏ ਤੇ ਨਾਲੇ ਹੀ ਲਾਜਵਾਬ ਤਮਸੀਲ ਏ, ਕਿਉਂ ਜੇ ਫਨੀ ਲਿਹਾਜ਼ ਨਾਲ ਇਸ ਹੀਰ ਵਿੱਚ ਤਮਸੀਲ ਦਾ ਹਰ ਪਹਿਲੂ ਆ ਜਾਂਦਾ ਏ ਜਿਹੜਾ ਨਾਲ ਹੀ ਮੁਕੰਮਲ ਵੀ ਏ ਤੇ ਫਨ ਤਮਸੀਲ ਨਗਾਰੀ ਤੇ ਵੀ ਪੂਰਾ ਉਤਰਦਾ ਏ।